ਖਬਰਾਂ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਰਸ਼ੀਆ ਕਹਿੰਦੇ ਵੀ ਕਈ ਵਾਰੀ ਜਦੋਂ ਫਿਰ ਬੰਦੇ ਦੇ ਦਿਨ ਮਾੜੇ ਆਉਂਦੇ ਆ, ਰਸ਼ੀਆ ਦੀ ਫੌਜ ਨੇ ਉੱਥੇ ਦੀ ਜਿਹੜੀ 에ਅਰ ਫੋਰਸ ਆ ਬਾਈ ਮਿਸਟੇਕ ਆਪਣਾ ਹੀ ਜਿਹੜਾ ਸ਼ਹਿਰ ਆ ਉਹ ਇੱਕ ਬੰਬਾਂ ਦੇ ਨਾਲ ਉਡਾ ਦਿੱਤਾ। ਕਹਿੰਦੇ ਵੀ ਜੋ ਬੈਲਗੋਰਡ ਸਿਟੀ ਆ ਜਿਹਦੇ 3,40,000 ਦੇ ਕਰੀਬ ਪੋਪੂਲੇਸ਼ਨ ਆ, 25 ਮੀਲ ਈਸਟ ਆਫ ਬਾਰਡਰ ਜਿਹੜਾ ਯੂਕਰੇਨ ਦੇ ਨਾਲ ਲੱਗਦਾ ਆ, ਉੱਥੇ ਉਹਨਾਂ ਨੇ ਡਰੋਨ ਅਟੈਕ ਚੱਲਦੇ ਸੀ ਤੇ ਰਸ਼ੀਆ ਦੀ ਅਥਾਰਟੀ ਨੇ ਬਲੇਮ ਕੀਤਾ ਯੂਕਰੇਨੀਅਨ ਮਿਲਟਰੀ ਨੂੰ। ਪਰ ਇਹ ਖਬਰਾਂ ਆ ਰਹੀਆਂ ਵੀ ਇਹ ਰਸ਼ੀਆ ਵਾਲਿਆਂ ਤੋਂ ਹੀ ਜਿਹੜਾ ਆ ਬੰਬ ਉਹਨਾਂ ਨੇ ਆਪਣੇ ਉੱਥੇ ਸਿੱਟ ਲਿਆ। ਇੰਨਾ ਖਤਰਨਾਕ ਬੰਬ ਸੀ ਜਿਹਦੇ ਨਾਲ 66 ਫੁੱਟ ਡੂੰਘਾ ਜਿਹੜਾ ਕ੍ਰੇਟਰ ਆ ਉਹ ਉੱਥੇ ਧਰਤੀ ਦੇ ਵਿੱਚ ਪੈ ਗਿਆ। ਜੀ ਬਿਲਕੁਲ ਜੀ। ਇਹ ਵੀਰਵਾਰ ਰਾਤ ਨੂੰ ਕਹਿੰਦੇ ਵੀ ਉੱਥੇ ਦੀ ਹੋਇਆ ਜਦੋਂ ਬਹੁਤ ਤਗੜਾ ਧਮਾਕੇ ਦੇ ਨਾਲ ਰਾਤ ਨੂੰ ਜਿਹੜਾ ਬੈਲਗੋਰੋਡ ਦੇ ਜਿਹੜੇ ਵਸਨੀਕ ਸੀ ਉਹ ਉੱਠੇ ਤੇ ਇਸ ਅਪਾਰਟਮੈਂਟ ਬਿਲਡਿੰਗ ਦੇ ਨਜ਼ਦੀਕ ਇਹ ਧਮਾਕਾ ਜਿਹੜਾ ਉਹ ਹੋਇਆ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਇੱਕ ਦੂਜੇ ਦੇ ਉੱਤੇ ਦੋਸ਼ ਜਿਹੜੇ ਉਹ ਮੜਨੇ ਜਿਹੜੇ ਉਹ ਸ਼ੁਰੂ ਹੋ ਗਏ, ਪਰ ਘੰਟੇ ਕੁ ਬਾਅਦ ਰਸ਼ੀਅਨ ਡਿਫੈਂਸ ਮਿਨਿਸਟਰ ਨੇ ਇਹ ਮੰਨਿਆ ਵੀ ਇਹਨਾਂ ਦਾ ਜਿਹੜਾ ਹਥਿਆਰ ਆ, ਇਹ ਜਿਹੜਾ ਬੰਬ ਆ, ਉਹ ਗਲਤੀ ਦੇ ਨਾਲ Su-34 ਜਿਹੜੇ ਬੰਬਰ ਆ ਉਹਨਾਂ ਦੇ ਕੋਲੋਂ ਆਪਣਿਆਂ ਦੇ ਕੋਲੋਂ ਹੀ ਡਿੱਗਾ ਸੀ, ਜਿਸ ਕਰਕੇ ਇਹ ਧਮਾਕਾ ਹੋਇਆ ਆ। ਮਿਨਿਸਟਰੀ ਨੇ ਇਹ ਤਾਂ ਨਹੀਂ ਦੱਸਿਆ ਵੀ ਇਹਦੇ ਨਾਲ ਕੀ ਨੁਕਸਾਨ ਜਿਹੜਾ ਉਹ ਹੋਇਆ, ਹੋ ਸਕਦਾ ਕਿਸੇ ਦੀ ਮੌਤ ਹੋਈ ਆ ਜਾਂ ਬਚਾਅ ਜਿਹੜਾ ਹੋਇਆ। 500 ਕਿਲੋ ਦਾ ਜਿਹੜਾ ਇਹ ਬੰਬ ਇੱਕ ਸ਼ਕਤੀਸ਼ਾਲੀ ਬੰਬ ਆ, ਉਹ ਇਹਨਾਂ ਦੇ ਹੀ ਆਪਣੇ ਹੀ ਸ਼ਹਿਰ ਦੇ ਉੱਤੇ ਰੂਸ ਦੇ ਕੋਲੋਂ ਡਿੱਗ ਪਿਆ। ਜੀ ਹੁਣ ਤੱਕ 15 ਲੋਕਾਂ ਦੀ ਮੌਤ ਆ ਜਿਹੜੀ ਉਹ ਕਨਫਰਮ ਕੀਤੀ ਗਈ ਆ। ਤੇ ਜੋ ਬੰਬ ਆ ਨਾ ਉਹਦਾ weight ਵੀ ਉਹਨੇ ਜਿਹੜਾ ਅਪਡੇਟ ਕੀਤਾ, ਕਹਿੰਦੇ 1100 ਪਾਉਂਡ ਦਾ ਬੰਬ ਸੀਗਾ। ਬਹੁਤ ਹੁਣ ਤੁਸੀਂ ਹਿਸਾਬ ਲਾਓ ਕਿ 1100 ਪਾਉਂਡ ਦਾ ਬੰਬ ਇੱਕ ਅਪਾਰਟਮੈਂਟ ਕੰਪਲੈਕਸ ਦੇ ਉੱਤੇ ਡਿੱਗਿਆ ਜਿੱਥੇ 15 ਲੋਕ ਮਾਰੇ ਗਏ ਹੈਗੇ ਆ। ਜੇ ਇਸ ਕਰਕੇ ਉੱਥੇ ਇੱਕ ਰਸ਼ੀਆ ਦਾ 에ਅਰਬੇਸ ਵੀ ਹੈਗਾ ਆ, ਯੂਕਰੇਨ ਦੇ ਲਈ ਉਡਾ ਰਹੇ ਸੀ ਪਲੇਨ, ਤੇ ਜਦੋਂ ਬਾਈ ਮਿਸਟੇਕ ਉਹਨਾਂ ਤੋਂ ਹੀ ਜਿਹੜਾ ਆ ਆਪਣੇ ਹੀ ਸ਼ਹਿਰ ਦੇ ਉੱਤੇ ਬੰਬ ਡਿੱਗ ਪਿਆ। ਜੀ ਇਸੇ ਸੰਬੰਧ ਦੇ ਵਿੱਚ ਗੱਲ ਕਰਦੇ ਜਾਈਏ, ਅਮਰੀਕਾ ਨੇ M1 ਐਬਰਾਹਮਸ ਟੈਂਕਸ ਯੂਕਰੇਨ ਦੇ ਟਰੂਪਸ ਨੂੰ ਜਿਹੜੇ ਉਹ ਦੇਣੇ ਆ। 3 ਦਰਜਨ ਤਕਰੀਬਨ ਜਿਹੜੇ ਇਹ ਲੜਾਕੂ ਟੈਂਕ ਨੇ ਉਹ ਯੂਕਰੇਨ ਦੀ ਫੌਜ ਨੂੰ ਜਿਹੜੇ ਉਹ ਦਿੱਤੇ ਜਾਣੇ ਆ। ਇਸ ਮਾਮਲੇ ਦੇ ਵਿੱਚ ਕਹਿੰਦੇ ਆ ਹਰਜੋਤ ਸਿੰਘ ਜੀ, ਜਰਮਨੀ ਦੇ ਵਿੱਚ ਮਈ ਦੇ ਐਂਡ ਤੱਕ ਪਹੁੰਚਣੇ ਆ ਤੇ US ਡਿਫੈਂਸ ਸਕੱਤਰ ਲੋਇਡ ਆਸਟਨ ਨੇ ਕਿਹਾ ਆ ਵੀ ਇਹਨਾਂ ਨੂੰ ਬਹੁਤ ਹੀ ਜਲਦ ਹਫ਼ਤਿਆਂ ਦੇ ਵਿੱਚ ਹੀ ਜਿਹੜੀ ਯੂਕਰੇਨੀਅਨ ਟਰੂਪਸ ਆ ਉਹਨਾਂ ਦੀ ਟ੍ਰੇਨਿੰਗ ਇਸ ਟੈਂਕ ਨੂੰ ਚਲਾਉਣ ਦੇ ਲਈ ਸ਼ੁਰੂ ਹੋ ਜਾਵੇਗੀ। ਜਰਮਨੀ ਨੇ ਵੀ ਟੈਂਕ ਦੇਣੇ ਆ, ਅਮਰੀਕਾ ਵੀ ਟੈਂਕ ਦੇ ਰਿਹਾ ਆ ਤੇ ਕੈਨੇਡਾ ਨੇ ਵੀ ਆਪਣੇ ਕੁਛ ਜਿਹੜੇ ਟੈਂਕ ਆ ਉਹ ਯੂਕਰੇਨ ਨੂੰ ਦੇਣੇ ਆ। ਜਿਹੜੇ ਰਸ਼ੀਅਨ ਆਕੂਪਾਈਡ ਟੈਰੀਟਰੀ ਆ, ਖਾਸ ਕਰਕੇ ਈਸਟਰਨ ਤੇ ਸਦਰਨ ਯੂਕਰੇਨ ਦੇ ਇਲਾਕੇ ਦੇ ਵਿੱਚ, ਉੱਥੇ ਇਹਨਾਂ ਨੂੰ ਜਿਹੜਾ ਉਹ ਵਰਤਿਆ ਜਾ ਸਕਦਾ ਤਾਂ ਜੋ ਜਿਹੜੇ ਇਲਾਕੇ ਰੂਸ ਨੇ ਆਪਣੇ ਅਧੀਨ ਕਰ ਲਏ ਆ ਉਹਨਾਂ ਨੂੰ ਮੁੜ ਵਾਪਸ ਯੂਕਰੇਨ ਹਾਸਲ ਕਰਨ ਦੇ ਵਿੱਚ ਕਾਮਯਾਬ ਹੋ ਸਕੇ। ਟ੍ਰੇਨਿੰਗ ਦੇ ਵਿੱਚ ਕਹਿੰਦੇ ਵੀ 250 ਯੂਕਰੇਨੀਅਨ ਫੌਜੀ ਜਿਹੜੇ ਆ ਉਹ ਹਿੱਸਾ ਲੈਣਗੇ। 10 ਹਫ਼ਤੇ ਦਾ ਇਹ ਜਿਹੜਾ ਕੋਰਸ ਹੋਊਗਾ, ਇਹਨੂੰ ਆਪਰੇਟ ਕਿੱਦਾਂ ਕਰਨਾ ਹੈ ਤੇ ਇਹਨੂੰ ਰਿਪੇਅਰ ਜਿਹੜਾ ਹੈ ਉਹ ਕਿੱਦਾਂ ਹੈ। ਜੂਨ ਦੇ ਤੋਂ ਇਹ ਜਿਹੜੀ ਟ੍ਰੇਨਿੰਗ ਆ ਉਹ ਸ਼ੁਰੂ ਹੋ ਸਕਦੀ ਆ, ਪਰ 10 ਹਫ਼ਤੇ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਵੀ ਅਜੇ ਵੀ 3-4 ਮਹੀਨੇ ਦਾ 4 ਮਹੀਨੇ ਦਾ ਵਕਤ ਪਿਆ ਆ ਟੈਂਕ ਪਹੁੰਚ ਕੇ ਜਿਹੜੇ ਉਸ ਦੇ ਵਿੱਚ ਟ੍ਰੇਨਿੰਗ ਜਿਹੜੀ ਉਹ ਹੋਣ ਨੂੰ। ਪਰ ਦੇਖਿਆ ਜਾ ਰਿਹਾ ਵੀ ਬੜੀ ਤੇਜ਼ੀ ਦੇ ਨਾਲ ਇਹਨਾਂ ਨੂੰ ਸਿਖਲਾਈ ਜਿਹੜੀ ਉਹ ਦਿੱਤੀ ਜਾਊਗੀ। 7th ਆਰਮੀ ਟ੍ਰੇਨਿੰਗ ਕਮਾਂਡ ਦੇ ਜਿਹੜੇ ਅਮਰੀਕੀ ਫੌਜੀ ਆ ਉਹ ਇੰਸਟਰਕਸ਼ਨ ਦੇਣ ਦੇ ਲਈ, ਟ੍ਰੇਨਿੰਗ ਦੇਣ ਦੇ ਲਈ ਉੱਥੇ ਜਾਣਗੇ। ਬਾਈਡਨ ਪ੍ਰਸ਼ਾਸਨ ਪਹਿਲਾਂ ਇਹ ਕਹਿ ਰਿਹਾ ਸੀਗਾ ਵੀ ਇਹ ਜਿਹੜੇ ਵਹੀਕਲਸ ਦਾ ਟੈਂਕ ਆ ਇਹ ਯੂਕਰੇਨੀਅਨ ਟਰੂਪਸ ਨੂੰ ਮੇਨਟੇਨ ਰੱਖਣੇ ਗੁੱਡ ਕੰਡੀਸ਼ਨ ਦੇ ਵਿੱਚ ਔਖੇ ਹੋਣਗੇ, ਪਰ ਜਨਵਰੀ ਦੇ ਵਿੱਚ ਇਹਨਾਂ ਨੇ ਫਿਰ ਇਵੈਂਚੁਅਲੀ ਐਲਾਨ ਕਰ ਦਿੱਤਾ ਸੀਗਾ ਵੀ ਭਾਈ ਤੁਹਾਨੂੰ ਅਸੀਂ ਜਿਹੜੇ ਟੈਂਕ ਆ ਉਹ ਦੇ ਦੇਵਾਂਗੇ। ਉਹ ਤਾਂ ਯੂਕਰੇਨ ਵਾਲੇ ਅਮਰੀਕਾ ਤੋਂ ਲੜਾਕੂ ਜਹਾਜ਼ਾਂ ਦੀ ਵੀ ਮੰਗ ਕਰ ਰਹੇ ਆ, ਜਿਸ ਦੇ ਉੱਤੇ ਹਾਲ ਦੀ ਘੜੀ ਬਾਈਡਨ ਪ੍ਰਸ਼ਾਸਨ ਦੇ ਵੱਲੋਂ ਕੋਰੀ ਨਾ ਦੱਸੀ ਜਾ ਰਹੀ ਆ। ਜੀ
ਅਗਲੀ ਖਬਰ ਵੱਲ ਚਲੀਏ। ਇੱਕ ਨਵੀਂ ਵੀਡੀਓ ਜਾਰੀ ਹੋਈ ਆ ਜਿਹਦੇ ਵਿੱਚ F-150 ਜਿਹੜਾ ਫੋਰਡ ਦਾ ਹੈਗਾ ਪਿਕਅਪ, ਉਹਦੇ ਤੇ ਜਦੋਂ ਅੱਗ ਲੱਗੀ ਆ, ਕਹਿੰਦੇ ਵੀ ਇੰਨੀ ਖਤਰਨਾਕ ਅੱਗ ਸੀ, ਉਹ ਪੂਰੇ ਦਾ ਪੂਰਾ ਜਿਹੜਾ ਟਰੱਕ ਆ ਉਹ ਮੈਲਟ ਡਾਊਨ ਹੋ ਗਿਆ। ਸੋ ਜਿਹੜੀਆਂ ਇਲੈਕਟ੍ਰਿਕ ਕਾਰਸ ਆ ਉਹਨੂੰ ਲੈ ਕੇ ਇਹ ਇੱਕ ਬਹੁਤ ਵੱਡਾ ਕੁਐਸਚਨ ਆ ਵੀ ਸੇਫਟੀ ਨੂੰ ਲੈ ਕੇ ਵੀ ਕਿਸ ਤਰ੍ਹਾਂ ਲੋਕ ਬਾਹਰ ਨਿਕਲ ਸਕਣ। ਕਿਉਂਕਿ ਪਹਿਲਾਂ ਟੈਸਲਾ ਨੂੰ ਵੀ ਕਈਆਂ ਨੂੰ ਜਦੋਂ ਅੱਗ ਲੱਗੀ ਆ, ਕਹਿੰਦੇ ਵੀ ਬਹੁਤ ਜ਼ਿਆਦਾ ਪਾਣੀ ਜਿਹੜਾ ਆ ਉਹ ਯੂਜ਼ ਕੀਤਾ ਜਾਂਦਾ ਤੇ ਉਹਦੀ ਅੱਗ ਬੁਝਾਉਣੀ ਬੜੀ ਔਖੀ ਹੁੰਦੀ ਆ, ਕਿਉਂਕਿ ਉਹਦੇ ਵਿੱਚ ਬੈਟਰੀਆਂ ਹੁੰਦੀਆਂ ਹੈਗੀਆਂ। ਸੋ ਮਾਰਚ ਮਹੀਨੇ ਦੇ ਵਿੱਚ 18 ਦੇ ਕਰੀਬ 2023 F-150 ਲਾਈਟਨਿੰਗ ਪਿਕਅਪ ਇਹ ਰੀਕਾਲ ਵੀ ਕੀਤੇ ਗਏ ਸੀ ਵੀ ਇਹਨਾਂ ਦੇ ਉੱਤੇ ਕੋਈ ਨਾ ਕੋਈ ਇਸ਼ੂ ਹੋ ਸਕਦਾ ਹੈਗਾ। ਜੀ ਬਿਲਕੁਲ। ਇਹ ਸਮੱਸਿਆ ਜਿਹੜੀ ਰਹਿਣੀ ਆ, ਜਿੰਨੀਆਂ ਜ਼ਿਆਦਾ ਗੱਡੀਆਂ ਇਲੈਕਟ੍ਰਿਕ ਆ ਰਹੀਆਂ ਇਹਨਾਂ ਦੇ ਵਿੱਚ ਬੈਟਰੀਆਂ 'ਚ ਫਿਰ ਜਦੋਂ ਅੱਗ ਪੈਂਦੀ ਆ ਤੇ ਬਹੁਤ ਹੀ ਭਾਂਬੜ ਜਿਹੜੇ ਉਹ ਮੱਚਦੇ ਆ, ਤੇ ਇਹ ਅੱਗ ਹੁੰਦੀ ਵੀ ਜ਼ਿਆਦਾ ਜਿਹੜੀ ਉਹ ਤੇਜ਼, ਤਿੱਖੀ, ਜ਼ਿਆਦਾ ਜਾਂ ਕਹਿ ਲਓ ਵੀ ਉਹ ਟੈਂਪਰੇਚਰ ਵਾਲੀ, ਉਹਦੇ ਨਾਲ ਜਿੱਦਾਂ ਦੱਸ ਰਹੇ ਆ ਵੀ ਮੈਲਟ ਡਾਊਨ ਹੋ ਜਾਂਦਾ ਆ। ਫਾਇਰ ਫਾਈਟਰਸ ਨੂੰ ਵੀ ਕਈ ਵਾਰੀ ਇੱਦਾਂ ਜਿਹੜੀ ਫਸੀ ਹੋਈ ਗੱਡੀ ਆ ਜਾਂ ਐਕਸੀਡੈਂਟ ਹੋਈ ਜਿਹੜੀ ਗੱਡੀ ਆ, ਉਹਦੇ ਵਿੱਚੋਂ ਲੋਕਾਂ ਨੂੰ ਕੱਢਣਾ, ਉਸ ਦੇ ਵਿੱਚ ਅੱਗ ਨਾ ਪੈ ਜਾਵੇ ਜਾਂ ਉਸ ਅੱਗ ਦੇ ਉੱਤੇ ਕੰਟਰੋਲ ਕਰਨ ਦੇ ਵਿੱਚ ਹੁਣ ਨਵੀਆਂ ਰਣਨੀਤੀਆਂ ਜਿਹੜੀਆਂ ਉਹ ਤਿਆਰ ਕਰਨੀਆਂ ਜਿਹੜੀਆਂ ਉਹ ਪੈ ਰਹੀਆਂ ਆ। ਸੋ ਜਿਉਂ-ਜਿਉਂ ਇਹਨਾਂ ਗੱਡੀਆਂ ਦੀ ਵਧਣੀ ਆ ਸੰਖਿਆ, ਜਿਹੜੀ ਵਧਣੀ ਆ ਸੜਕਾਂ ਦੇ ਉੱਤੇ, ਇੱਦਾਂ ਦੇ ਭਿਆਨਕ ਹਾਦਸੇ ਹੋਣ ਦੇ ਖਤਰੇ ਵੀ ਜਿਹੜੇ ਉਹ ਹੋਰ ਜ਼ਿਆਦਾ ਵੱਧਦੇ। ਇਹ ਨਹੀਂ ਆ ਵੀ ਦੂਜੀਆਂ ਗੱਡੀਆਂ ਦੇ ਐਕਸੀਡੈਂਟ ਨਹੀਂ ਹੁੰਦੇ, ਉਹਨਾਂ ਦਾ ਵੀ ਖਤਰਾ ਜਿਹੜਾ ਉੱਦਾਂ ਹੀ ਰਹਿੰਦਾ ਆ, ਪਰ ਇਹਦੇ ਵਿੱਚ ਜਿਹੜਾ ਅੱਗ ਲੱਗਣ ਵਾਲਾ ਇੱਕ ਵੱਖਰਾ ਫੈਕਟਰ ਆ, ਉਹ ਦੂਜਿਆਂ ਦੇ ਨਾਲੋਂ ਵੀ ਜਿਹੜਾ ਹੋਰ ਭਿਆਨਕ ਦੱਸਿਆ ਜਾਂਦਾ ਆ।